ਅਗਲੀ ਗੱਲ ਵੱਲ ਚਲੀਏ। ਅੱਜ ਯੂਐਸ ਦੀ ਸੈਨੇਟ ਨੇ ਇੱਕ ਮੇਜਰ ਗਨ ਕੰਟਰੋਲ ਬਿੱਲ ਪਾਸ ਕਰ ਦਿੱਤਾ ਆ। ਕਹਿੰਦੇ ਦਹਾਕਿਆਂ ਬਾਅਦ ਇਹ ਬਿੱਲ ਪਾਸ ਹੋਇਆ ਆ। ਜੀ, ਸੈਨੇਟ ਨੇ 65 ਵੋਟਾਂ ਹੱਕ ਵਿੱਚ 33 ਅਗੇਂਸਟ ਬਾਈ ਪਾਰਟੀਸ਼ਨ ਗਨ ਕੰਟਰੋਲ ਬਿੱਲ ਆ ਉਹਦੇ ਸਬੰਧ ਦੇ ਵਿੱਚ ਪਾਈਆਂ ਆ। 30 ਸਾਲਾਂ ਬਾਅਦ ਇਦਾਂ ਦਾ ਬਿੱਲ ਕੋਈ ਯੂਐਸ ਦੀ ਸੈਨੇਟ ਦੇ ਵਿੱਚ ਪਾਸ ਹੋਇਆ ਆ, ਖਾਸ ਕਰਕੇ ਗਨ ਕੰਟਰੋਲ ਨੂੰ ਲੈ ਕੇ। ਰਿਪਬਲਿਕਨ ਸੈਨੇਟਰ ਜੌਨ ਕੋਰਿਨਨ ਜੋ ਟੈਕਸਸ ਦੇ ਆ, ਉਹਨਾਂ ਨੇ ਨੈਗੋਸ਼ੀਏਸ਼ਨਸ ਕੀਤੀਆਂ ਸੀਆਂ ਡੈਮੋਕ੍ਰੈਟਿਕ ਸੈਨੇਟਰ ਕ੍ਰਿਸ ਮਰਫੀ ਕਨੈਟੀਕਟ ਦੇ, ਉਹਨਾਂ ਦੇ ਨਾਲ ਸੈਨੇਟ ਫਲੋਰ ਦੇ ਉੱਤੇ। ਤੇ ਕਹਿੰਦੇ ਵੀ ਜਿਹੜੀਆਂ ਮੇਜਰ ਸ਼ੂਟਿੰਗਸ ਹੋਈਆਂ ਪਿਛਲੇ ਦਿਨਾਂ ਦੇ ਵਿੱਚ ਗਰੋਸਰੀ ਸਟੋਰ ਤੇ ਬਫਲੋ 'ਚ ਹੋਈ ਸੀ, ਨਿਊਯਾਰਕ 'ਚ ਐਲੀਮੈਂਟਰੀ ਸਕੂਲ ਯੁਵਾਲਡੇ ਟੈਕਸਸ ਦੇ ਵਿੱਚ, ਜਿਹਦੇ ਨਾਲ 31 ਲੋਕਾਂ ਦੀ ਮੌਤ ਹੋਈ ਸੀ ਬਫਲੋ 'ਚ। ਤੇ ਟੋਟਲ ਮਿਲਾ ਕੇ 19 ਜਿਹੜੇ ਬੱਚੇ ਸੀ ਟੈਕਸਸ 'ਚ ਜਿਨ੍ਹਾਂ ਦੀ ਮੌਤ ਹੋਈ ਸੀ। ਉਹਨਾਂ ਨੇ ਕਿਹਾ ਵੀ ਜੇ ਸਾਰਾ ਕੁਛ ਸਾਡੀਆਂ ਅੱਖਾਂ ਸਾਹਮਣੇ ਹੋਇਆ, ਜੇ ਅਸੀਂ ਕੁਛ ਨਹੀਂ ਕਰਦੇ ਹੈਗੇ, ਇਹ ਬਹੁਤ ਮਾੜੀ ਗੱਲ ਆ। ਸਾਡੀ ਰਿਸਪੋਂਸੀਬਿਲਿਟੀ ਕੀ ਹੈਗੀ ਆ ਅਮਰੀਕਨ ਲੋਕਾਂ ਦੀ ਸੇਫਟੀ ਦੇ ਲਈ। ਸੋ ਹੁਣ ਇਹ ਬਿੱਲ ਸੈਨੇਟ ਚੋਂ ਪਾਸ ਹੋ ਕੇ ਹਾਊਸ ਸਪੀਕਰ ਨੈਂਸੀ ਪਲੋਸੀ ਉਹਨਾਂ ਦੇ ਕੋਲ ਜਾਊਗਾ। ਉੱਥੇ ਨੈਂਸੀ ਪਲੋਸੀ ਉਹਨਾਂ ਦੀ ਮੈਜੋਰਟੀ ਹੈਗੀ ਹਾਊਸ ਦੇ ਵਿੱਚ, ਮੋਸਟ ਪ੍ਰੋਬਬਲੀ ਇਹ ਬਿੱਲ ਪਾਸ ਹੋ ਜਾਊਗਾ। ਜੀ, ਜਦ ਕਿ ਮਿਨੋਰਟੀ ਲੀਡਰ ਕੈਵਿਨ ਮੈਕਾਰਥੀ, ਉਹਨਾਂ ਨੇ ਇਹ ਕਿਹਾ ਵੀ ਜੋ ਰਿਪਬਲਿਕਨਸ ਉਹਨਾਂ ਦੇ ਸਾਥੀ ਹੈਗੇ ਆ, ਉਹਨਾਂ ਨੂੰ ਇਸ ਬਿੱਲ ਦੇ ਅਗੇਂਸਟ ਵੋਟ ਪਾਣੀ ਚਾਹੀਦੀ ਹੈਗੀ ਆ। ਇਸ ਬਿੱਲ ਦੇ ਵਿੱਚ ਬਹੁਤ ਜ਼ਿਆਦਾ ਕੁਛ ਤਾਂ ਨਹੀਂ ਕਵਰ ਹੈਗਾ ਜੋ ਪ੍ਰੈਜ਼ੀਡੈਂਟ ਜੋ ਬਾਈਡਨ ਚਾਹੁੰਦੇ ਸੀ, ਪਰ ਫਿਰ ਵੀ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਨਾਲ ਅਸਰ ਹੋਊਗਾ। ਜੋ ਮਾਸ ਸ਼ੂਟਿੰਗਸ ਹੁੰਦੀਆਂ ਹੈਗੀਆਂ ਉਹਨਾਂ ਦੇ ਉੱਤੇ ਹੋ ਸਕਦਾ ਵੀ ਕੁਛ ਨਾ ਕੁਛ ਘੱਟ ਹੋਵੇ। 28 ਸਾਲਾਂ ਬਾਅਦ ਜੋ ਦੋਨਾਂ ਪਾਰਟੀਆਂ ਦੇ ਬਾਈ ਪਾਰਟੀਸ਼ਨ ਮੈਂਬਰਸ ਆਫ ਕਾਂਗਰਸ ਜੀ, ਇਕੱਠੇ ਹੋਏ ਆ ਇਸ ਮੁੱਦੇ ਦੇ ਉੱਤੇ। ਰਿਪਬਲਿਕਨਸ ਜਿਨ੍ਹਾਂ ਨੇ ਵੋਟ ਪਾਈ ਆ ਇਸ ਬਿੱਲ ਦੇ ਹੱਕ ਦੇ ਵਿੱਚ, ਡੈਮੋਕ੍ਰੇਟ ਤਾਂ ਸਾਰਿਆਂ ਨੇ ਪਾਈ ਆ। ਰਿਪਬਲਿਕਨ ਸੈਨੇਟਰ ਰॉय ਬਲੰਟ, ਰਿਚਰਡ ਵਰ, ਸ਼ੈਲੀ ਮੂਰ ਕਪੀਟੋ, ਬਿਲ ਕਸੀਡੀ, ਸੂਜ਼ਨ ਕਾਲਿੰਸ, ਜੌਨ ਕੋਰਨੀਅਨ, ਜੋਨੀ ਅਰਨਸਟ, ਲਿੰਡਸੇ ਗ੍ਰੈਮ, ਮਿਚ ਮਕੋਨਲ ਨੇ ਵੀ ਇਹਨਾਂ ਦੇ ਹੱਕ 'ਚ ਪਾਈ ਆ, ਲੀਜ਼ਾ ਮਰਕੋਸਕੀ, ਰੌਬ ਪੋਰਟਮੈਨ, ਮਿਟ ਰੋਮਨੀ, ਟੌਮ ਟਿਲਸ, ਪੈਟ ਟੂਮੇ ਤੇ ਟੌਡ ਜੰਗ। ਜੀ, ਇਹਨਾਂ ਸਾਰਿਆਂ ਨੇ ਇਹ ਜੋ ਰਿਪਬਲਿਕਨਸ ਆ ਇਸ ਹੱਕ ਦੇ ਵਿੱਚ ਵੋਟ ਪਾਈ ਹੈਗੀ। ਜੀ। ਅਗਲੀ ਖਬਰ ਆ ਰਹੀ ਹੈ ਜੀ ਗਵਾਂਢੀ ਮੁਲਕ ਤੋਂ, ਮੈਕਸੀਕੋ ਤੋਂ। ਮੈਕਸੀਕੋ ਦੇ ਜਲੈਸਕੋ ਸਟੇਟ ਦੇ ਵਿੱਚ ਪੁਲਿਸ ਤੇ ਜਿਹੜੇ ਜਰਾਇਮ ਪੇਸ਼ਾ ਲੋਕ ਨੇ ਉਹਨਾਂ ਦੇ ਵਿਚਾਲੇ ਮੁਕਾਬਲਾ ਹੋਇਆ। 13 ਲੋਕਾਂ ਦੀ ਮੌਤ ਹੋਈ ਹੈ। ਇੱਕ ਪੁਲਿਸ ਅਫੀਸ਼ੀਅਲ ਨੇ ਦੱਸਿਆ ਕਿ ਇਹ ਜਿਹੜੀ ਮੁਕਾਬਲਾ ਹੋਇਆ ਇਹ ਸਾਲਟੋ ਸ਼ਹਿਰ ਦੇ ਵਿੱਚ ਹੋਇਆ। 9 ਜਿਹੜੇ ਗੁੰਡੇ ਕਹਿ ਲਓ ਜਾਂ ਗੈਰ ਸਮਾਜੀ ਅਨਸਰ ਕਹਿ ਲਓ, ਉਹ ਮਾਰੇ ਗਏ ਆ ਤੇ 4 ਪੁਲਿਸ ਅਫਸਰ ਜਿਹੜੇ ਆ ਇਸ ਦੇ ਵਿੱਚ ਮਾਰੇ ਗਏ ਆ। ਗਵਰਨਰ ਐਨਰਿਕ ਅਲਫਾਰੋ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਸੀ ਕਿ ਸੇਫ ਹਾਊਸ ਦੇ ਵਿੱਚ 2 ਲੋਕਾਂ ਨੂੰ ਅਗਵਾ ਕਰਕੇ ਰੱਖਿਆ ਹੋਇਆ, ਹਥਿਆਰ ਵੀ ਉੱਥੇ ਢੋਏ ਜਾ ਰਹੇ ਆ। ਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਆ ਉੱਥੇ ਕਾਰਵਾਈ ਕਰਨ ਗਈ ਸੀ ਤੇ ਜਿਹੜਾ ਮੁਕਾਬਲਾ ਉੱਥੇ ਸ਼ੁਰੂ ਹੋ ਗਿਆ ਸੀ। ਤੇ ਉਹ ਕਹਿੰਦੇ ਕਿ ਪਹਿਲਾਂ ਜਿਹੜੇ ਆ ਜਿਨ੍ਹਾਂ ਨੇ ਅਗਵਾ ਕਰਕੇ ਰੱਖਿਆ ਹੋਇਆ ਸੀਗਾ 2 ਜਣਿਆਂ ਨੂੰ, ਉਹਨਾਂ ਨੇ ਪੁਲਿਸ ਉੱਤੇ ਫਾਇਰਿੰਗ ਕੀਤੀ ਸੀਗੀ ਤੇ ਫਿਰ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤੇ 9 ਜਿਹੜੇ ਦੋਸ਼ੀ ਆ ਉਹ ਮਾਰ ਦਿੱਤੇ ਗਏ। ਇਹਨਾਂ ਦੇ ਨਾਲ ਇੱਕ ਔਰਤ ਵੀ ਜਿਹੜੀ ਹੈ ਸ਼ਾਮਲ ਸੀਗੀ, ਪਰ ਮੁਕਾਬਲੇ ਦੇ ਵਿੱਚ 4 ਪੁਲਿਸ ਅਫਸਰ ਜਿਹੜੇ ਆ ਉਹ ਵੀ ਮਾਰੇ ਗਏ ਜਾਂ ਸ਼ਹੀਦ ਹੋ ਗਏ ਕਹਿ ਲਓ। ਪੁਲਿਸ ਨੇ ਕੁਛ ਬੰਦਿਆਂ ਨੂੰ ਅਰੈਸਟ ਵੀ ਕੀਤਾ ਨੇੜੇ-ਤੇੜੇ ਦੇ ਇਲਾਕਿਆਂ ਤੋਂ। ਹਥਿਆਰ ਕਹਿੰਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜ਼ਬਤ ਕੀਤੇ ਗਏ ਆ। ਤੇ 2022 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 10 ਪੁਲਿਸ ਮੁਲਾਜ਼ਮ ਜਿਹੜੇ ਆ ਉਹ ਮਾਰੇ ਜਾ ਚੁੱਕੇ ਇਸੇ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਦੇ ਵਿੱਚ। ਤੇ ਮੈਕਸੀਕੋ ਦੇ ਵਿੱਚ 2006 ਤੋਂ ਹਾਲਾਤ ਜਿਹੜੇ ਆ ਉਹ ਜ਼ਿਆਦਾ ਖਰਾਬ ਹੋ ਗਏ ਆ। 2006 ਦੇ ਵਿੱਚ ਇੱਕ ਵਾਰੀ ਸਥਿਤੀ ਇਹੋ ਜਿਹੀ ਬਣ ਗਈ ਸੀ ਜਦੋਂ ਡਰੱਗ ਮਾਫੀਆ ਦੇ ਖਿਲਾਫ ਜਿਹੜਾ ਲੜਨ ਦੇ ਲਈ ਇੱਕ ਵਾਰੀ ਆਰਮੀ ਨੂੰ ਵੀ ਮੋਰਚੇ ਤੇ ਜਿਹੜਾ ਉਹ ਉਤਾਰਿਆ ਗਿਆ ਸੀਗਾ। ਉਸ ਤੋਂ ਬਾਅਦ ਹੁਣ ਜਿਹੜੇ ਇਲਾਕੇ ਦੇ ਵਿੱਚ ਇਹ ਘਟਨਾ ਹੋਈ ਹੈ, ਗੋਲੀਬਾਰੀ ਹੋਈ ਹੈ, ਉਹ ਇਲਾਕਾ ਕਹਿੰਦੇ ਵੀ ਡਰੱਗ ਡੀਲਰਾਂ ਤੇ ਗੈਂਗਵਾਰ ਕਰਨ ਵਾਲਿਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਤੇ ਇੱਥੇ ਪੁਲਿਸ ਤੇ ਨਸ਼ੀਲੀਆਂ ਚੀਜ਼ਾਂ ਦਾ ਜਿਹੜੇ ਕਾਰੋਬਾਰ ਕਰਦੇ ਆ, ਉਹਨਾਂ ਦੇ ਨਾਲ ਹਮੇਸ਼ਾ ਹਿੰਸਕ ਝੜਪਾਂ ਹੁੰਦੀਆਂ, ਜਿਨ੍ਹਾਂ ਨੂੰ ਕਿਹਾ ਜਾਂਦਾ ਜਲਿਸਕੋ ਨਿਊ ਜਨਰੇਸ਼ਨ ਕਾਰਟਲ। ਉਹਦੇ ਗਰੁੱਪ ਆ ਜਿਹੜੇ, ਉਹਨਾਂ ਦੇ ਨਾਲ ਆਮ ਹੀ ਹਿੰਸਕ ਝੜਪਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ। ਹੁਣ ਤੱਕ ਜ ਪੂਰੇ ਮੈਕਸੀਕੋ ਦੇ ਬਾਰੇ ਆਂਕੜੇ ਕੱਢ ਕੇ ਦੇਖੇ
ਤਾਂ ਇਹਨਾਂ ਮੁਕਾਬਲਿਆਂ ਦੇ ਵਿੱਚ ਜਿਹੜੇ ਪੁਲਿਸ ਨਾਲ ਡਰੱਗ ਕਾਰਟਲ ਦੇ ਹੁੰਦੇ ਨੇ ਜਾਂ ਹੋਰ ਹਥਿਆਰਾਂ ਦੀ ਜਿਹੜੀ ਸਪਲਾਈ ਕਰਦੇ ਲੋਕ ਉਹਨਾਂ ਦੇ ਹੁੰਦੇ ਨੇ, ਤਾਂ 3 ਲੱਖ ਤੋਂ ਜ਼ਿਆਦਾ ਜਿਹੜੇ ਲੋਕ ਆ ਇਹਨਾਂ ਮਾਮਲਿਆਂ ਦੇ ਵਿੱਚ ਮਾਰੇ ਜਾ ਚੁੱਕੇ, ਜਿਨ੍ਹਾਂ ਦੇ ਵਿੱਚ ਇੱਕ ਗਿਣਤੀ ਪੁਲਿਸ ਅਫੀਸ਼ੀਅਲਸ ਦੀ ਵੀ ਆ। ਜੀ।